ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਜਿੱਥੇ ਵੀ ਰਹੋ ਹੱਸਦੇ ਰਹੋ, ਵਸਦੇ ਰਹੋ। ਅਤੇ ਅੱਜ ਇਤਵਾਰ ਹੈ ਅਤੇ ਸਾਡੇ ਨਾਲ ਫਿਰ ਰਸ਼ੀਦ ਚੌਧਰੀ ਸਾਹਿਬ ਨੇ। ਕੱਲ੍ਹ ਇਹਨਾਂ ਨੇ ਬੜੀਆਂ ਸਖਤ ਗੱਲਾਂ ਕੀਤੀਆਂ ਸੀ ਔਰ ਕਿਸਾਨਾਂ ਦੇ ਬਾਰੇ ਗੱਲ ਕੀਤੀ ਸੀ। ਅੱਜ ਵੀ ਇਸ ਤਰ੍ਹਾਂ ਦਾ ਅਸੀਂ ਇੱਕ ਮੌਜੂ ਲੈ ਕੇ ਆਏ ਹਾਂ, ਉਹ 'ਤੇ ਗੱਲ ਕਰਾਂਗੇ। ਅਤੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਚੌਧਰੀ ਸਾਹਿਬ, ਪੰਜਾਬ ਦੇ ਬਾਰੇ 'ਚ ਕਿ ਹੁਣ CM ਸਾਹਿਬਾ ਮਰੀਅਮ ਨਵਾਜ਼ ਨੇ, ਮੀਆਂ ਸਾਹਿਬ ਦੀ ਬੇਟੀ, ਉਹ ਜਦੋਂ ਦੀ ਆਈਆਂ ਅਤੇ ਉਹਨਾਂ ਨੇ ਬੜੀਆਂ ਪੰਜਾਬ ਦੇ ਵਿੱਚ ਬੜੇ ਕਹਿੰਦੇ ਜਿਹੜੇ ਉਹਨਾਂ ਨੂੰ ਪਸੰਦ ਕਰਦੇ ਨੇ ਜਾਂ ਉਹਨਾਂ ਨੂੰ ਸਪੋਰਟ ਕਰਦੇ ਨੇ। ਕਹਿੰਦੇ ਜੀ ਬੜੇ 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 ਪ੍ਰੋਜੈਕਟ ਲੈ ਕੇ ਆਏ ਨੇ, ਬੜੀਆਂ ਚੀਜ਼ਾਂ ਚੇਂਜ ਕਰਤੀਆਂ ਜੀ, ਸਾਫ ਸੁਥਰਾ ਪੰਜਾਬ, ਜੀ ਫਲਾਨੀ ਕੰਪਨੀ, ਜੀ ਫਲਾਨਾ ਚੀਜ਼, ਫਲਾਨੀ ਚੀਜ਼। ਸ਼ਹਿਰਾਂ ਦੇ ਵਿੱਚ ਜੀ ਸੜਕਾਂ ਸਿੱਧੀਆਂ ਕਰਤੀਆਂ ਜੀ, ਸੜਕਾਂ ਨਵੀਆਂ ਬਣਾ ਰਿਹਾ। ਲੇਕਿਨ ਇਹ ਦੱਸੋ ਕਿ ਇਹਦਾ ਸਾਰਾ ਕੁਛ ਪੰਜਾਬ ਹਕੂਮਤ ਕਰ ਰਹੀ ਹੈ, ਔਰ ਪਿਛਲੀ ਹਕੂਮਤਾਂ ਵੀ, ਸਿਰਫ ਇਹ ਨਹੀਂ। ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਸਾਰਾ ਇਹਨਾਂ ਦਾ ਫੋਕਸ ਆ, ਜਿਹੜਾ ਸਾਰਾ ਅਸਰ ਹੁੰਦਾ, ਉਹ ਸ਼ਹਿਰਾਂ 'ਤੇ ਹੁੰਦਾ ਜਾਂ ਕੋਈ ਪਿੰਡਾਂ 'ਚ ਵੀ ਤਬਦੀਲੀ ਆ ਰਹੀ ਹੈ? ਅੱਛਾ, ਥੈਂਕ ਯੂ ਜੋਰ ਸਾਹਿਬ। ਬਹੁਤ ਰੀਸੈਂਟਲੀ ਅਗਰ ਤੁਸੀਂ ਵੇਖੀਏ ਨਾ ਕਿ 2021-22 ਤੋਂ ਬਾਅਦ ਪੰਜਾਬ ਗਵਰਨਮੈਂਟ ਦੇ ਕੁਝ ਕੰਮ ਜਿਹੜੇ ਨੇ ਨਾ, ਉਹਨਾਂ ਨੇ ਐਕਸਟੈਂਡ ਕੀਤੇ ਨੇ ਪਿੰਡਾਂ ਤੱਕ। ਉਹਦੀ ਵਜ੍ਹਾ ਵੀ ਇਹ ਨਹੀਂ ਹੈ ਕਿ ਇਹਨਾਂ ਨੂੰ ਸਰਕਾਰਾਂ ਨੂੰ, ਮੁਖਤਲਿਫ ਸਰਕਾਰਾਂ ਨਹੀਂ ਨੇ, ਹਮਜ਼ਾ ਸਰਕਾਰ, ਪਰਵੇਜ਼ ਲਾਈ ਸਰਕਾਰ, ਫਿਰ ਮੈਡਮ ਸਾਹਿਬਾਂ ਦੀਆਂ, ਕਿ ਇਹਨਾਂ ਨੂੰ ਪਿੰਡਾਂ ਨਾਲ ਕੋਈ ਪਿਆਰ ਹੋ ਗਿਆ। ਬਲਕਿ ਹੁਣ ਪਿੰਡ ਜਿਹੜੇ ਨੇ ਉਹ ਕੁਛ ਰੈਵਨਿਊ ਬਹੁਤ ਸਾਰੀਆਂ ਚੀਜ਼ਾਂ 'ਚ ਜਨਰੇਟ ਕਰ ਸਕਦੇ ਨੇ। ਔਰ ਇਹਨਾਂ ਦਾ ਸਭ ਦਾ ਮਾਡਲ ਤਾਂ ਪ੍ਰਾਈਵੇਟਾਈਜੇਸ਼ਨ ਹੈ। ਸਕੂਲ ਵੀ ਪ੍ਰਾਈਵੇਟਾਈਜ਼ ਕਰਦੇ ਨੇ, ਹਸਪਤਾਲ ਵੀ, ਡਿਸਪੈਂਸਰੀਆਂ ਵੀ ਪ੍ਰਾਈਵੇਟਾਈਜ਼ ਕਰਦੀਆਂ ਨੇ, ਕੂੜਾ ਚੁੱਕਣ ਵਾਲਾ ਕੰਮ ਵੀ ਪ੍ਰਾਈਵੇਟ ਕੰਪਨੀਆਂ ਨੂੰ ਦੇਣਾ ਹੈ। ਸੋ ਇਹਦੇ 'ਚ ਥੋੜ੍ਹਾ ਬਹੁਤ ਧਿਆਨ ਆਇਆ ਹੈ, ਲੇਕਿਨ ਅਸੈਂਸ਼ਲੀ ਮਸਲਾ ਉਸ ਤੋਂ ਬਹੁਤ ਡੂੰਘਾ ਹੈ। ਪਿਛਲੇ ਦਿਨਾਂ 'ਚ ਹੜੱਪੇ ਇੱਕ ਅੱਗ ਲੱਗ ਗਈ ਕਿਸੇ ਜਗ੍ਹਾ 'ਤੇ, ਔਰ ਸਭ ਕੁਝ ਸੜ ਗਿਆ ਉੱਥੇ, ਕਿਉਂਕਿ ਫਾਇਰ ਬ੍ਰਿਗੇਡ ਜਿਹੜਾ ਹੈ ਉਹ ਸਾਈਬਲ ਆਉਣਾ ਸੀ। ਅੱਛਾ। ਜਿੰਨੇ ਚਿਰ 'ਚ ਉਹਨੇ ਸਾਈਬਲ ਪਹੁੰਚਿਆ ਉਦੋਂ ਤੱਕ ਸਾਰਾ ਕੰਮ ਹੋ ਚੁੱਕਿਆ ਸੀ। ਹੁਣ ਸਾਡੀ ਪੂਰੀ, ਔਰ ਇਹ ਤਾਂ ਇੱਕ ਬੜੀ ਛੋਟੀ ਜਿਹੀ ਅਲਾਮਤ ਹੈ, ਮਸਲਾ ਹੈ ਕਿ 1920 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਲਾਜ਼ ਬਣੇ ਨੇ ਔਰ ਜਿੰਨੇ ਵੀ ਲੋਕਲ ਗਵਰਨੈਂਸ ਦੇ ਟੂਲਸ ਨੇ, ਲੈਜਿਸਲੇਟਿਵ ਨੇ, ਐਡਮਿਨਿਸਟ੍ਰੇਟਿਵ ਨੇ, ਜੋ ਕੁਝ ਵੀ ਹੈ, ਉਹਦੇ ਵਿੱਚ ਸ਼ਹਿਰ ਦੀ ਗਵਰਨੈਂਸ ਬਹੁਤ ਇਲੈਬੋਰੇਟ ਤਰੀਕੇ ਨਾਲ ਡਿਫਾਈਨ ਹੈ। ਠੀਕ ਹੈ ਨਾ। ਅਤੇ ਪਿੰਡ ਵਾਲੀ ਹਰ ਸ਼ੈ ਕਮਿਊਨਿਟੀ ਕਰੇਗੀ। ਅੱਛਾ। ਹੁਣ ਤੁਸੀਂ ਵੇਖੋ ਨਾ, ਲਾਹੌਰ ਵਿੱਚ ਇੱਕ LDA ਹੈ, ਲਾਹੌਰ ਡਿਵੈਲਪਮੈਂਟ ਅਥਾਰਟੀ। ਹਾਂਜੀ। ਲਾਹੌਰ ਵਿੱਚ ਪਾਰਕਸ ਐਂਡ ਹਾਰਟੀਕਲਚਰ ਅਥਾਰਟੀ ਹੈ, ਜਿਹੜੀ ਉਹਦੀ ਬਿਊਟੀਫਿਕੇਸ਼ਨ ਕਰਦੀ ਹੈ। ਲਾਹੌਰ ਵਿੱਚ ਅਗਰ ਲੋਕਲ ਗਵਰਨਮੈਂਟ ਹੋਵੇ ਤਾਂ ਮੈਟਰੋਪੋਲੀਟਨ ਕਾਰਪੋਰੇਸ਼ਨ ਵੀ ਹੁੰਦੀ ਹੈ। ਠੀਕ ਹੈ। ਫਿਰ ਉੱਥੋਂ ਦੇ ਜਿਹੜੀਆਂ ਟਾਊਨ ਦੀ ਆਪਣੀ ਇੰਤਜ਼ਾਮੀਆ, ਬਲਦੀਆ ਦੇ ਮਾਮਲਾਤ ਛੋਟਿਆਂ ਸ਼ਹਿਰਾਂ 'ਚ ਵੀ ਨੇ, ਵੱਡਿਆਂ 'ਚ ਵੀ ਨੇ, ਟਾਊਨ ਕਮੇਟੀ ਤੱਕ ਸਾਰੇ ਮਾਮਲਾਤ ਜਿਹੜੇ ਨੇ ਨਾ, ਉਹ ਮਸਲਨ ਸ਼ਹਿਰ ਵਿੱਚ ਤੁਸੀਂ ਬਾਰਿਸ਼ ਆ ਗਈ ਹੈ, ਪਾਣੀ ਖੜਾ ਹੈ, ਉਹ ਪਾਣੀ ਖੜਾ ਰਵੇ ਜਾਂ ਨਿਕਲ ਜਾਵੇ, ਜ਼ਿੰਮੇਵਾਰੀ ਕਿਹਦੀ ਹੁੰਦੀ ਹੈ? ਸਰਕਾਰ ਦੀ। ਬਿਜਲੀ ਦਾ ਟਰਾਂਸਫਾਰਮਰ ਸੜ ਜੇ, ਉਹ ਠੀਕ ਹੋਵੇ ਜਾਂ ਨਾ ਠੀਕ ਹੋਵੇ, ਜ਼ਿੰਮੇਵਾਰੀ ਕਿਹਦੀ ਹੁੰਦੀ ਹੈ? ਸਰਕਾਰ ਦੀ। ਪਿੰਡਾਂ 'ਚ ਇਹ ਨਹੀਂ ਹੈ। ਠੀਕ। ਕਿਤੇ ਕੂੜਾ ਕਰਕਟ ਪਿਆ, ਉਹ ਜ਼ਿੰਮੇਵਾਰੀ ਕਿਹਦੀ ਹੈ? ਸਰਕਾਰ ਦੀ। ਸ਼ਹਿਰਾਂ 'ਚ ਗਟਰ ਉਬਲਦੇ ਨੇ, ਤਾਂ ਜ਼ਿੰਮੇਵਾਰੀ ਕਿਹਦੀ ਹੈ? ਸਰਕਾਰ ਦੀ। ਸ਼ਹਿਰਾਂ 'ਚ ਅਤੇ ਸਰਕਾਰ ਨੇ ਉੱਥੇ ਕਰਨਾ ਹੈ, ਕਿਉਂਕਿ ਸਰਕਾਰ ਕੋਲ ਉੱਥੇ ਇਨਫਰਾਸਟਰਕਚਰ ਮੌਜੂਦ ਹੈ, ਲੋਕ ਮੌਜੂਦ ਨੇ, ਇਕੁਇਪਮੈਂਟ ਮੌਜੂਦ ਹੈ, ਇਦਾਰੇ ਮੌਜੂਦ ਹੈ। ਮੈਂ ਉਹਨੂੰ ਕਹਿੰਦਾ ਕਿ ਐਸਟੈਬਲਿਸ਼ਡ ਲੋਕਲ ਗਵਰਨਮੈਂਟਸ ਮੌਜੂਦ ਨੇ। ਠੀਕ। ਪਿੰਡਾਂ 'ਚ ਕੁਝ ਵੀ ਨਹੀਂ। ਪਿੰਡਾਂ 'ਚ ਗਟਰ ਉਬਲਦਾ, ਸਫਾਈ ਕਿਹਨੇ ਕਰਾਉਣੀ ਹੈ? ਕਮਿਊਨਿਟੀ ਨੇ। ਠੀਕ ਹੈ ਨਾ। ਕਮਿਊਨਿਟੀ ਦਾ ਲਫ਼ਜ਼ ਬੜਾ ਗਲੋਰੀਫਾਈਡ ਹੈ, ਉਹ ਓਵਰਲੀ ਉਹਨੂੰ ਇੱਕ ਫੈਂਸੀ ਵਰਡ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਬੇਸਿਕਲੀ ਤੁਸੀਂ ਕਹਿੰਦੇ ਹੋ ਕਿ ਸਾਡੀ ਜ਼ਿੰਮੇਵਾਰੀ ਨਹੀਂ। ਠੀਕ ਹੈ ਨਾ। ਉੱਥੇ ਕੂੜਾ ਪਿਆ, ਉਹ ਚੁੱਕਣਾ ਕਿਹਨੇ ਆ? ਕਿਸੇ ਨੂੰ ਨਹੀਂ ਪਤਾ। ਠੀਕ ਹੈ ਨਾ। ਕਮਿਊਨਿਟੀ ਨੇ ਆਪ ਹੀ ਚੁੱਕਣਾ, ਲੋਕਾਂ ਆਪ ਹੀ ਚੁੱਕਣਾ। ਉੱਥੇ ਬਾਰਿਸ਼ ਹੋ ਕੇ ਪਾਣੀ ਰੁਕ ਗਿਆ ਹੈ, ਉਹ ਰਸਤਾ ਬਲੌਕ ਹੋ ਗਿਆ ਹੈ, ਉਹਦੇ ਵਾਸਤੇ ਕਿਸੇ ਸਰਕਾਰੀ ਇਕੁਇਪਮੈਂਟ, ਕਿਸੇ ਕਰਮਚਾਰੀ, ਕਿਸੇ ਨਹੀਂ ਆਉਣਾ, ਲੋਕਾਂ ਆਪ ਹੀ ਕਰਨਾ। ਟਰਾਂਸਫਾਰਮਰ ਸੜ ਗਿਆ ਹੈ ਅਤੇ ਮਸੀਤੇ ਐਲਾਨ ਹੋਣੇ ਨੇ ਕਿ SDO ਸਾਹਿਬ ਨੂੰ ਰਿਸ਼ਵਤ ਦੇਣੀ ਹੈ, ਪੈਸੇ ਇਕੱਠੇ ਕਰੋ ਤਾਂ ਕਿ ਟਰਾਂਸਫਾਰਮਰ ਨਵਾਂ ਆਵੇ। ਹਾਂ, ਬਿਲਕੁਲ। ਅਤੇ ਕੋਈ ਕਿਸੇ ਤਰ੍ਹਾਂ ਦਾ ਲੋਕਲ ਗਵਰਨੈਂਸ ਦਾ ਇਨਫਰਾਸਟਰਕਚਰ ਕਿਸੇ ਤਰ੍ਹਾਂ ਦਾ ਮੌਜੂਦ ਹੀ ਨਹੀਂ ਪਿੰਡਾਂ 'ਚ। ਪਿੰਡਾਂ ਹੀ ਸਿਰਫ ਇਲੈਕਟਿਡ ਲੋਕਲ ਗਵਰਨਮੈਂਟਸ ਦਿੰਦੇ ਨੇ, ਯੂਨੀਅਨ ਕੌਂਸਲ ਦੇ ਨਾਂ 'ਤੇ। ਠੀਕ ਹੈ। ਅੱਛਾ, ਉਹਦੇ 'ਚ ਕੀ ਹੁੰਦਾ ਹੈ ਕਿ ਜੰਮਣ ਵਾਲਿਆਂ ਦਾ ਵੇਰਵਾ ਕਰ ਦਿਓ, ਲਿਖ ਲਿਓ। ਠੀਕ ਹੈ ਨਾ। ਮਰਨ ਵਾਲਿਆਂ ਦਾ ਹਿਸਾਬ ਕਿਤਾਬ ਲਿਖ ਲਓ। ਵਿਆਹ ਸ਼ਾਦੀਆਂ ਦਾ ਡਾਕੂਮੈਂਟੇਸ਼ਨ ਹੈ ਸਿਰਫ, ਜਾਂ ਵਰਟੀਕਲਾਈਜੇਸ਼ਨ ਦੇ ਪ੍ਰੋਗਰਾਮ, ਹੈਲਥ ਦੇ ਨੇ, ਟੀਕੇ ਲਾਣੇ ਨੇ, ਇਹ ਕਰਨਾ, ਉਹ ਕੋਈ, ਜਾਂ ਕੋਈ ਹੋਰ ਗਵਰਨਮੈਂਟ ਨੇ ਕੋਈ ਡੇਟਾ ਇਕੱਠਾ ਕਰਨਾ ਤਾਂ ਸੈਕਟਰੀ ਸਾਹਿਬ ਉਹਨਾਂ ਦੀ ਮਦਦ ਕਰ ਦੇਣਗੇ। ਅਦਰਵਾਈਜ਼ ਪਿੰਡ ਜਿਹੜੇ ਨੇ ਉਹ ਮਸਲਨ ਅਗਰ ਇੱਕ ਤਹਿਸੀਲ ਵਿੱਚ
ਮੈਂ ਸਾਹੀਵਾਲ ਦੀ ਮਿਸਾਲ ਤੁਹਾਨੂੰ ਦਿੰਦਾ, ਸ਼ਾਇਦ 29 ਲੱਖ ਸਾਹੀਵਾਲ ਦੀ ਆਬਾਦੀ ਹੈ, ਜਿਹਦੇ ਚੋਂ 3.5 ਲੱਖ 4 ਲੱਖ ਸ਼ਹਿਰੀ ਆਬਾਦੀ ਹੋਏਗੀ। ਲੇਕਿਨ ਉਸ ਸ਼ਹਿਰੀ ਆਬਾਦੀ ਵਾਸਤੇ ਤੁਸੀਂ ਸਾਰਾ ਸਿਸਟਮ ਅਗਰ ਦੇਖੋ, ਔਰ ਜਿਹੜੀ ਬਾਕੀ 26 ਲੱਖ ਜਾਂ 25.5 ਲੱਖ ਆਬਾਦੀ ਹੈ ਉਹਨਾਂ ਵਾਸਤੇ ਦੇਖੋ, ਤੇ ਜ਼ਮੀਨ ਆਸਮਾਨ ਦਾ ਫਰਕ ਹੈ। ਤੁਸੀਂ ਨੰਬਰ ਆਫ ਪੀਪਲ ਜਿਹੜੇ ਉਹਨਾਂ ਦੇ ਮੁਲਾਜ਼ਮੀਨ ਨੇ, ਸਿਰਫ ਉਹਨਾਂ ਦੀ ਤਾਦਾਦ ਕੱਢੋ ਕਿ ਪਿੰਡਾਂ ਵਾਸਤੇ ਕਿੰਨੇ ਨੇ ਤੇ ਸ਼ਹਿਰਾਂ ਵਾਸਤੇ ਕਿੰਨੇ ਨੇ। ਜੋ ਹਰ ਸ਼ਹਿਰਾਂ ਵਾਸਤੇ ਉੱਧਰ ਹੈ। ਇਸੇ ਤੋਂ ਹੁੰਦਾ ਕੀ ਹੈ ਕਿ ਲੋਕ ਕੰਮ ਪਿੰਡਾਂ 'ਚ ਕਰਦੇ ਨੇ ਤੇ ਸ਼ਾਮ ਨੂੰ ਸ਼ਹਿਰ ਜਾਂਦੇ ਨੇ, ਕਿਉਂਕਿ ਸ਼ਹਿਰ ਵਿੱਚ ਉਹਨਾਂ ਨੂੰ ਸਾਹਮਣੇ ਜਿਹੜੀ ਗਲੀ ਹੈ ਜਿਹਦੇ 'ਚ ਉਹਨਾਂ ਨੇ ਨਿਕਲਣਾ ਹੈ, ਉਹਦੀ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਹੈ। ਪਿੰਡ 'ਚ ਤੇ ਹੈ, ਠੀਕ ਹੈ ਨਾ, ਕਮਿਊਨਿਟੀ ਦੀ ਹੈ। ਤੇ ਲੋਕ ਜਿਹਦਾ ਵੀ ਵਸ ਲੱਗਦਾ ਹੈ ਨਾ, ਉਹ ਨਿਕਲਦਾ ਉੱਥੋਂ ਕਿ ਅੱਛਾ ਇਹ ਹੁਣ ਕਿਹਨੇ ਤੈਅ ਕੀਤਾ ਹੈ ਕਿ ਨਹੀਂ ਹੋ ਸਕਦਾ। ਮਸਲਨ ਹਰ 8-10 ਕਿਲੋਮੀਟਰ 'ਤੇ ਤੁਹਾਡੇ ਮਿਊਨਿਸਪਲ ਸਰਵਿਸਿਜ਼ ਦੇ ਸੈਂਟਰਸ ਕਿਉਂ ਨਹੀਂ ਹੋ ਸਕਦੇ, ਉੱਥੇ ਟਰੈਕਟਰ ਕੋਈ ਕੋਈ ਚੀਜ਼ਾਂ ਕਿਉਂ ਨਹੀਂ ਹੋ ਸਕਦੀਆਂ। ਅੱਛਾ, ਵੈਸੇ ਜ਼ਿਲ੍ਹਾ ਕੌਂਸਲ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਇੱਕ ਦਫਾ RTI ਪਾਈ ਸੀ ਕੋਈ 2-3 ਸਾਲ ਪਹਿਲੇ, ਤੇ ਅਸੀਂ ਪੁੱਛਿਆ ਕਿ ਜ਼ਿਲ੍ਹਾ ਕੌਂਸਲ ਨੇ ਟੋਟਲ ਖਰਚਾ ਕਿੰਨਾ ਕੀਤਾ ਹੈ ਪਿੰਡਾਂ ਦੀ ਸਫਾਈ 'ਤੇ। 67,000 ਰੁਪਏ ਸੀ। ਜ਼ਿਲ੍ਹਾ ਕੌਂਸਲ ਜਿਹਦੇ ਅਰਬਾਂ ਰੁਪਏ ਦਾ ਬਜਟ ਸੀ, ਉਹ 67,000 ਰੁਪਇਆ ਵੀ ਉਸ ਟਰੈਕਟਰ ਦੀ ਮੇਨਟੇਨੈਂਸ ਔਰ ਡਰਾਈਵਰ ਦੀ ਤਨਖਾਹ ਤੇ ਦੀ ਗੱਲ ਕਰ ਰਹੇ ਸਾਹੀਵਾਲ ਉਹ ਵੀ ਉਸ ਟਰੈਕਟਰ ਦੀ ਮੇਨਟੇਨੈਂਸ ਤੇ ਡਰਾਈਵਰ ਦੀ ਤਨਖਾਹ ਦਾ ਸੀ। ਲੇਕਿਨ ਸਰ ਇਹ ਦੱਸੋ ਅੱਛਾ, ਦੂਸਰੇ ਪਾਸੇ ਅਸੀਂ ਆਰਫ ਵਾਲੇ ਦਾ ਪਤਾ ਕੀਤਾ ਤੇ ਉਹ ਕੋਈ 1 ਕਰੋੜ ਦੇ ਕਰੀਬ ਸਿਰਫ ਆਰਫ ਵਾਲੇ ਦੀ ਮਿਊਨਿਸਪੈਲਿਟੀ ਦੀ ਸਫਾਈ ਦਾ ਬਜਟ ਸੀ। ਤੇ ਉਹ ਬਹੁਤ ਮਾਰਕਡ ਡਿਫਰੈਂਸ ਹੈ ਕਿ ਸਾਡੀ ਜਿਹੜੀ ਪੂਰੀ ਗਵਰਨੈਂਸ ਹੈ ਉਹ ਪਿੰਡ ਨੂੰ, ਅੱਛਾ ਪਿੰਡ 'ਚ ਡਿਵੈਲਪਮੈਂਟ ਜ਼ਰੂਰ ਕਰਦੇ ਨੇ, ਤਰੱਕੀ ਜ਼ਰੂਰ ਪਹੁੰਚਾਉਂਦੇ ਨੇ, ਉਹਦਾ ਵੀ ਵੈਸੇ ਕੋਈ ਸਟੈਂਡਰਡਸ ਕੋਈ ਨਹੀਂ ਹੈ ਕਿ 10,000 ਦੀ ਆਬਾਦੀ ਦਾ ਹੈ ਪਿੰਡ ਤੇ ਉੱਥੇ ਪ੍ਰਾਇਮਰੀ ਸਕੂਲ ਹੋਏਗਾ, ਤੇ 200 ਦੀ ਆਬਾਦੀ ਦਾ ਪਿੰਡ ਹੈ ਤੇ ਉੱਥੇ ਸੈਕੰਡਰੀ ਹਾਇਰ ਸੈਕੰਡਰੀ ਸਕੂਲ ਵੀ ਹੋ ਸਕਦਾ। ਸਾਡੇ ਜਿੰਨੇ ਵੀ ਪਿੰਡਾਂ ਨੇ ਸੀਵਰੇਜ ਤਾਂ ਕੋਈ ਨਹੀਂ, ਮੋਸਟਲੀ ਕਿਸੇ 'ਚ ਹੋਏਗਾ। ਮੈਂ ਤਾਂ ਸੀਵਰੇਜ ਲਾ ਦਿੰਦੇ ਨੇ ਨਾਲੀਆਂ ਹੀ ਹੁੰਦੀਆਂ, ਲੇਕਿਨ ਅੰਡਰਗਰਾਉਂਡ ਸੀਵਰੇਜ ਤਾਂ ਨਹੀਂ ਹੈ। ਨਹੀਂ, ਅੰਡਰਗਰਾਉਂਡ ਵੀ ਬਣਾ ਦਿੰਦੇ ਨੇ, ਬਹੁਤ ਸਾਰੇ ਪਿੰਡਾਂ 'ਚ ਹੈ, ਲੇਕਿਨ ਉਹਨੂੰ ਚਲਾਉਂਦੇ ਨਹੀਂ ਨੇ। ਉਹ ਕਮਿਊਨਿਟੀ ਦੀ ਜ਼ਿੰਮੇਵਾਰੀ, ਉਹਦੇ ਨਾਲ ਲੜਾਈਆਂ ਹੁੰਦੀਆਂ ਨੇ, ਉਹਦੇ ਨਾਲ ਹੀ ਪ੍ਰੋਬਲਮ ਹੁੰਦੇ ਨੇ। ਔਰ ਫਿਰ ਤੁਸੀਂ ਵੇਖ ਲਓ ਕਿ ਪੂਰੇ ਕਿਸੇ ਵੀ ਪਲਾਨ ਵਿੱਚ, ਮਸਲਨ ਤੁਸੀਂ ਅਸੀਂ ਜਿੱਥੇ ਬੈਠੇ ਹਾਂ E11 ਵਿੱਚ ਜਾਂ ਜਿੱਥੇ ਵੀ ਇੱਥੇ ਇਸਲਾਮਾਬਾਦ 'ਚ ਜਾਂ ਲਾਹੌਰ 'ਚ ਕਿਤੇ ਵੀ ਤੁਸੀਂ ਜਾਓ, ਤੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਇੱਥੋਂ ਦਾ ਜਿਹੜਾ ਗੰਦਾ ਪਾਣੀ ਹੈ, ਜਿਹੜਾ ਵੇਸਟ ਵਾਟਰ ਹੈ, ਉਹ ਕਿੱਥੇ ਜਾਂਦਾ ਹੈ। ਕੋਈ ਪਤਾ ਸਾਨੂੰ ਨਹੀਂ ਪਤਾ, ਕਿਉਂਕਿ ਉਹ ਇਨਵਿਜ਼ੀਬਲ ਹੈ। ਜਿਵੇਂ ਸੜਕ ਸਾਡੇ ਵਾਸਤੇ ਇੱਕ ਫॉर ਗ੍ਰਾਂਟਡ ਚੀਜ਼ ਹੈ, ਹਰ ਚੀਜ਼ ਸਫਾਈ ਵੀ ਫॉर ਗ੍ਰਾਂਟਡ ਹੈ। ਅੱਛਾ, ਪਿੰਡਾਂ 'ਚ ਸਭ ਨੂੰ ਪਤਾ ਹੁੰਦਾ ਵੀ ਕਿਤੇ ਨਹੀਂ ਜਾਂਦਾ, ਠੀਕ ਹੈ ਨਾ, ਕਿਉਂਕਿ ਕਦੀ ਕੋਈ ਇਸ ਤਰ੍ਹਾਂ ਦੇ ਕੋਈ ਸੈਂਟਰਲਾਈਜ਼ਡ ਕੋਈ ਇਨਫਰਾਸਟ੍ਰਕਚਰ ਬਣਿਆ ਹੀ ਨਹੀਂ ਕਿ ਇਸ ਪਾਣੀ ਨੇ ਕਿੱਥੇ ਜਾਣਾ ਹੈ, ਬਾਕੀ ਪਿੰਡਾਂ ਦੇ ਪਾਣੀ ਨੇ ਰਲ ਕੇ ਕਿੱਥੇ ਜਾਣਾ, ਪੂਰਾ ਸੈਂਟਰਲਾਈਜ਼ਡ ਟ੍ਰੀਟ ਕਿੱਥੇ ਹੋਣਾ ਹੈ, ਉਹ ਕਿੱਥੇ ਜਾਂਦਾ, ਖੇਤਾਂ 'ਚ। ਬਿਲਕੁਲ ਠੀਕ ਹੈ। ਤੇ ਉਹ ਪੂਰਾ ਜਿਹੜਾ ਸਾਡਾ, ਹਾਲਾਂਕਿ ਹੁਣ ਕੰਜ਼ੰਪਸ਼ਨ ਪੈਟਰਨਸ ਬਦਲ ਗਏ ਨੇ, ਹੁਣ ਪਿੰਡਾਂ 'ਚ ਪਰ ਕੈਪੀਟਾ ਪਾਣੀ ਜਿਹੜਾ ਉਹ ਜ਼ਿਆਦਾ ਡਿਸਚਾਰਜ ਕਰਦੇ ਨੇ ਲੋਕ, ਸੁੱਟਦੇ ਨੇ ਬਾਹਰ, ਵੇਸਟ ਕਰਦੇ ਨੇ ਸ਼ਹਿਰਾਂ ਦੀ ਨਿਸਬਤ। ਲੇਕਿਨ ਉੱਥੇ ਕੋਈ ਸਰਕਾਰੀ ਇਨਫਰਾਸਟ੍ਰਕਚਰ ਦੀ ਉਹ ਨਹੀਂ ਹੈ। ਤੇ ਇਹ ਸਾਫ ਸੁਥਰਾ ਪੰਜਾਬ ਜਿਹੜਾ ਨਾ, ਇਹ ਪਹਿਲੀ ਐਗਜ਼ਾਮਪਲ ਹੈ ਕਿ ਇਹਨਾਂ ਨੇ ਇਹਨੂੰ ਪਿੰਡਾਂ ਤੱਕ ਵੀ ਲਾਗੂ ਕੀਤਾ ਹੈ, ਔਰ ਉਹਦੇ ਨਾਲ ਪਿੰਡਾਂ 'ਚ ਸਫਾਈ ਹੋਈ। ਔਰ ਮਤਲਬ ਜਿਹੜੀ 1-1-2-2 ਆ, ਉਹ ਵੀ ਇਹਨਾਂ ਨੇ ਪਿੰਡਾਂ ਤੱਕ। ਇੱਕ ਹੈ ਕਿ ਉਹ ਜਿਹੜਾ 11/22 ਜਿਹੜੀ ਹੈ ਨਾ, ਉਹਦੀ ਕਵਰੇਜ ਪਿੰਡਾਂ ਤੱਕ ਕੀਤੀ। ਵਰਨਾ ਤੇ ਜਿਹੜਾ ਹੈਲਥ ਵੈਲਥ ਔਰ ਐਜੂਕੇਸ਼ਨ ਵੀ ਉਹ, ਮੈਂ ਮਿਸਾਲ ਦਿੰਦਾ ਹੁੰਦਾ ਕਿ ਲਾਹੌਰ ਦੇ ਕੋਈ 10 ਸਕੁਅਰ ਕਿਲੋਮੀਟਰ ਵਿੱਚ ਕੋਈ 6 ਟਰਸ਼ਰੀ ਕੇਅਰ ਹਸਪੀਟਲਸ ਨੇ, ਯਾਨੀ ਕਿ ਜਿੱਥੇ ਟੀਚਿੰਗ ਕਾਲਜਸ ਵੀ ਨਾਲ ਨੇ। ਬਿਲਕੁਲ। ਤੇ ਉਸ ਤੋਂ ਬਾਅਦ ਪਤਾ ਕਿੱਥੇ ਹੈ, ਉਸ ਤੋਂ ਬਾਅਦ 150-200 ਕਿਲੋਮੀਟਰ ਬਾਅਦ, ਔਰ ਉਸ 150-200 ਕਿਲੋਮੀਟਰ ਦੇ ਦਰਮਿਆਨ ਕੋਈ 2 ਕਰੋੜ ਇਨਸਾਨ ਵਸਦਾ ਹੈ। ਜੀ ਅਸਲ ਇਹ ਇਹਨਾਂ ਦੀ ਜਿਹੜੀ ਮਤਲਬ ਕਨਸੈਂਟਰੇਸ਼ਨ ਹੈ ਗਵਰਨੈਂਸ ਸਰਵਿਸਿਜ਼ ਸਾਰੀ ਨਾ ਉਹ ਸ਼ਹਿਰਾਂ ਦੇ ਵਿੱਚ। ਦੂਸਰਾ ਹੈ ਕਿ ਹਰ ਸ਼ਾਹੀ ਲਾਹੌਰ 'ਚ ਕਿਉਂ ਬਣਾ ਦੇਣੀ ਚਾਹੀਦੀ। ਅਗਰ ਤੁਸੀਂ ਉਹੀ ਚੀਜ਼ ਕੋਈ ਬੜਾ ਹਸਪਤਾਲ, ਕੋਈ ਬੜਾ ਯੂਨੀਵਰਸਿਟੀ ਬਹਾਵਲਪੁਰ ਬਣਾਓਗੇ ਤਾਂ ਲੋਕ ਉੱਥੇ ਵੀ ਚਲੇ ਜਾਂਦੇ ਨੇ, ਠੀਕ ਹੈ। ਲੇਕਿਨ ਹਰ ਚੀਜ਼ ਇਹਨਾਂ ਨੇ ਯੂਨੀਵਰਸਿਟੀਆਂ, ਹਰ ਚੀਜ਼ ਨਹੀਂ, ਕਿਉਂਕਿ ਸ਼ਹਿਰਾਂ ਦੇ ਵਿੱਚ ਕਨਸੈਂਟਰੇਸ਼ਨ ਸਾਰੀ ਰਹੀ ਇਹਨਾਂ ਦੀ। ਇਸ ਹਵਾਲੇ ਨਾਲ ਸਿੰਧ ਨਿਸਬਤਨ ਬਿਹਤਰ ਹੈ। ਉਹਨਾਂ ਨੇ ਕਿਸੇ ਪਿੰਡ 'ਚ ਹਸਪਤਾਲ ਬਣਾਇਆ ਹੈ, ਕਿਸੇ ਪਿੰਡ 'ਚ ਜਿਹੜੀ ਯੂਨੀਵਰਸਿਟੀ ਬਣਾਈ ਹੈ, ਪਿੰਡ 'ਚ ਉਹਨਾਂ ਨੇ ਵੱਡੀਆਂ ਇੰਡਸਟਰੀ ਯੂਨੀਵਰਸਿਟੀਆਂ ਬਣਾਈਆਂ। ਸ਼ਹਿਰਾਂ ਦੀ ਡੀਸੈਂਟਰਲਾਈਜੇਸ਼ਨ ਹੋਣਾ ਜੋ ਸਭ ਬੜੀ ਜ਼ਰੂਰੀ ਹੈ। ਉਸ ਤੋਂ ਬਗੈਰ ਸਾਡਾ ਜਿਹੜਾ ਹੈ ਮਾਡਲ ਤਰੱਕੀ ਦਾ, ਇਹ ਸਸਟੇਨੇਬਲ ਨਹੀਂ ਹੈ। ਅਤੇ ਹਰ ਚੀਜ਼ ਆ ਰਿਹਾ, ਜਿਹੜੇ ਸ਼ਹਿਰ ਹੈ ਤੇ ਚੌਕ ਹੋ ਜਾਣਗੇ ਨਾ, ਹੋ ਚੁੱਕੇ ਆਲਮੋਸਟ। ਲੇਕਿਨ ਮੈਂ ਤੁਹਾਨੂੰ ਪੁੱਛਣਾ ਇਹ ਚਾਹ ਰਿਹਾ ਸੀ ਕਿ ਇਹ ਸਾਰਾ ਜਿਹੜਾ ਫੋਕਸ ਇਹਨਾਂ ਦਾ ਸ਼ਹਿਰਾਂ 'ਤੇ ਇਸ ਕਰਕੇ ਹੈ ਕਿ ਕਿਉਂਕਿ ਮੀਡੀਆ ਦੀ ਨਜ਼ਰ ਵੀ ਸਾਰੀ ਉੱਤੇ ਹੁੰਦੀ, ਜਾਂ ਇਹਦੀ ਇੱਕ ਹੋਰ ਰੀਜ਼ਨ ਹੈ?
ਉਹਦੀ ਇੱਕ ਤੇ ਰੀਜ਼ਨ ਹੋਈ ਹੈ ਜਿਹੜੀ ਅਸੀਂ ਕੱਲ ਗੱਲ ਕਰ ਰਹੇ ਸੀ ਨਾ ਕਿ ਕਨਸਟੀਚੁਐਂਸੀ ਵਾਇਸ ਕਨਸਟੀਚੁਐਂਸੀ ਤੋਂ ਡਰਦੀ ਹੈ ਰਿਆਸਤ। ਵਾਇਸ ਕਨਸਟੀਚੁਐਂਸੀ ਜਿੱਥੇ ਵਸਦੀ ਹੋਵੇ ਉਹਦੀਆਂ ਗੱਲਾਂ ਤੇ ਰਿਸਪੌਂਡ ਹੀ ਉਹਨੂੰ ਕਰਨਾ ਉਹਨਾਂ ਨੇ। ਇੱਕ ਤੇ ਐ ਵੇ, ਔਰ ਦੂਸਰਾ ਡਿਮਾਂਡ ਤੋਂ ਵੀ ਜ਼ਿਆਦਾ ਹੈ ਪੂਰਾ ਮਾਈਂਡ ਸੈਟ ਹੈ। ਔਰ ਸਾਡਾ ਮਾਈਂਡ ਸੈਟ ਹੈ ਵੇ ਕਿ ਜਿਹੜੇ ਪਿੰਡ ਨੇ ਨਾ ਉਹ ਸਾਡੇ ਅਗਰ ਕਿਸੇ ਦੀ ਰਹਿਣ ਦੀ ਇਸ ਵੇਲੇ ਪ੍ਰੈਫਰੈਂਸ ਹੈ ਵੀ ਹੈ ਤੇ ਉਹ ਮਜਬੂਰੀ ਦੀ ਹੈ ਇੱਕ ਤਰ੍ਹਾਂ ਦੀ। ਤੁਸੀਂ ਦੇਖੋ ਨਾ ਇੰਡੀਅਨ ਪੰਜਾਬ ਵਿੱਚ ਤੁਸੀਂ ਜਾਓ, ਉਹਨਾਂ ਦੇ ਮੀਡੀਆ ਇਹ ਉਹ ਫਰੋਲੋ ਤੇ ਉਹ ਪਹਿਲੇ ਪਿੰਡ ਦਾ ਨਾਂ ਲੈਂਦੇ ਨੇ ਕਿ ਉਹ ਫਲਾਂ ਪਿੰਡ ਦਾ ਬੰਦਾ ਇਹ ਕਰਦਾ ਹੈ ਜਾਂ ਉੱਥੇ ਇਹ ਹੋਇਆ, ਫਲਾਂ ਪਿੰਡ ਦੇ ਨੇੜੇ ਇਹ ਹੋਇਆ। ਉਹ ਸ਼ਹਿਰ ਤੁਸੀਂ ਇਵਨ ਫਿਲਮਾਂ ਵੇਖ ਲਓ ਪੰਜਾਬੀ ਜਾਂ ਉਹਨਾਂ ਦੀ ਕੋਈ ਚੀਜ਼ ਵੇਖ ਲਓ, ਸ਼ਹਿਰ ਫੀਚਰ ਹੀ ਨਹੀਂ ਕਰਦੇ। ਠੀਕ ਹੈ ਨਾ, ਉਹ ਪੰਜਾਬ ਦੀ ਪੂਰੀ ਰਹਿਤਲ ਜਿਹੜੀ ਹੈ, ਜਿਹੜੇ ਉਹਦਾ ਸੱਭਿਆਚਾਰ ਹੈ ਉਹ ਸ਼ਹਿਰੀ ਨਾਲੋਂ ਜ਼ਿਆਦਾ ਦਿਹਾਤੀ ਹੈ। ਦਿਹਾਤ ਜ਼ਿਆਦਾ ਫਿਗਰ ਕਰਦੇ ਨੇ, ਜ਼ਿਆਦਾ ਪ੍ਰੋਮੀਨੈਂਟਲੀ ਸਾਹਮਣੇ ਆਉਂਦੇ ਨੇ। ਸਾਡੇ ਵੱਲ ਉਲਟਾ ਹੈ ਕੰਮ, ਕਿਉਂਕਿ ਸਾਡੇ ਵੱਲ ਜਿਹੜਾ ਸ਼ਹਿਰ ਹੈ ਉਹ ਡੋਮੀਨੇਟ ਕਰਦਾ ਹੈ। ਔਰ ਡੋਮੀਨੇਟ ਸਿਰਫ ਇਸ ਵਜ੍ਹਾ ਤੋਂ ਕਰਦਾ ਹੈ ਕਿ ਸਾਰੀਆਂ ਗਵਰਨੈਂਸ ਦੀਆਂ ਸਰਵਿਸਿਜ਼ ਔਰ ਇਨਫਰਾਸਟ੍ਰਕਚਰ ਹੈ ਉਹ ਕੌਨਸਨਟ੍ਰੇਟਡ ਹੈ ਉੱਥੇ। ਬਿਲਕੁਲ, ਅਗਰ ਉਹ ਇਰਤਕਾਜ਼ ਉੱਥੇ ਘਟ ਜਾਏ ਔਰ ਉਹ ਪਿੰਡਾਂ ਤੱਕ ਪਹੁੰਚਣਾ ਸ਼ੁਰੂ ਹੋ ਜਾਵੇ ਤੇ ਪਿੰਡ ਰਹਿਣ ਵਾਸਤੇ ਤੇ ਬਹੁਤ। ਹੁਣ ਅਸੀਂ ਦੇਖੋ ਨਾ ਇੱਥੇ ਇਸਲਾਮਾਬਾਦ 'ਚ ਜਿਹੜੇ ਜਿਨ੍ਹਾਂ ਕੋਲੇ ਬਹੁਤ ਪੈਸਾ ਆ ਜਾਂਦਾ ਹੈ ਉਹ ਫਿਰ ਪਿੰਡਾਂ 'ਚ ਜਾ ਕੇ ਵਸਦੇ ਨੇ। ਦੂਸਰਾ ਇਹ ਮੈਂ ਗੱਲ ਕਰਦਾ ਹੁੰਦਾ ਕਿ ਅਗਰ ਪਿੰਡਾਂ ਦੇ ਵਿੱਚ ਸਹੂਲਤਾਂ ਹੋਣ, ਯਾਨੀ ਕਿ ਚਲੋ ਇੱਕ ਨਹੀਂ 2 4 5 10 ਪਿੰਡਾਂ ਨੂੰ ਮਿਲਾ ਕੇ ਉੱਥੇ ਇੱਕ ਅੱਛਾ ਹਸਪਤਾਲ, ਬੜਾ ਸਕੂਲ, ਇਸ ਤਰ੍ਹਾਂ ਚੀਜ਼ਾਂ, ਕੋਈ ਹੋਰ ਉਹਨਾਂ ਦੇ ਜਾਂ ਰੋਜ਼ਗਾਰ ਦੇ ਉਹਨਾਂ ਦੇ ਮੌਕੇ ਉਸ ਤਰ੍ਹਾਂ ਉੱਥੇ ਹੋਣ। ਰੋਜ਼ਗਾਰ ਸਭ ਤੋਂ ਜ਼ਿਆਦਾ ਹਾਂਜੀ, ਤੇ ਫਿਰ ਲੋਕ ਸ਼ਹਿਰਾਂ 'ਚ ਕਿਉਂ ਆ ਗਏ? ਇੰਨੀਆਂ ਮਹਿੰਗੀਆਂ ਸੁਸਾਇਟੀਆਂ 'ਚ ਘਰ ਲੈਣ, ਪਲਾਟ ਲੈਣ। ਉਹਦੇ ਪਿੰਡਾਂ ਦੇ ਸਸਤੀਆਂ ਜਗ੍ਹਾ, ਆਪਣੀਆਂ ਜਗ੍ਹਾ ਹੁੰਦੀਆਂ, ਲੋਕਾਂ ਕੋਲ ਫ੍ਰੀ ਪਈਆਂ ਹੁੰਦੀਆਂ, ਸਮਝੋ ਫ੍ਰੀ ਹੁੰਦੀਆਂ। ਰੋਜ਼ਗਾਰ ਦਾ ਹੁਣ ਦੇਖੋ ਨਾ ਤੁਸੀਂ ਇਸ ਵੇਲੇ ਇੰਡੀਆ 'ਚ ਜਿਹੜੀ ਉਹਨਾਂ ਦੀ IT ਐਕਸਪੋਰਟਸ ਨੇ ਉਹ $200 ਬਿਲੀਅਨ ਤੋਂ ਵੀ ਉੱਤੇ ਹੋ ਗਈਆਂ ਨੇ, ਔਰ ਸਾਡੀਆਂ ਕੋਈ $4 ਬਿਲੀਅਨ ਦੇ ਉਹਦੇ 'ਚ ਨੇ। ਤੇ IT ਵਾਸਤੇ ਤਾਂ ਮਸਲਨ ਲਾਹੌਰ, ਕਰਾਚੀ, ਇਸਲਾਮਾਬਾਦ ਜਾਣਾ ਜ਼ਰੂਰੀ ਨਹੀਂ ਹੈ। ਤੁਹਾਨੂੰ ਸਿਰਫ ਵਾਈਫਾਈ ਚਾਹੀਦਾ ਨਾ, ਵਾਈਫਾਈ ਤੁਸੀਂ ਪਿੰਡਾਂ 'ਚ ਪਹੁੰਚਾਓ, ਉੱਥੇ ਸੈਂਟਰਸ ਖੋਲ੍ਹੋ, ਬੱਚਿਆਂ ਨੂੰ ਲਾਓ ਇਸ ਕੰਮ 'ਤੇ। ਉੱਥੇ ਵੀ ਬੱਚੇ ਇੰਨੇ ਹੀ ਸਮਝਦਾਰ ਨੇ, ਉਹਨਾਂ 'ਚ ਜ਼ਿਆਦਾ ਬਲਕਿ ਇਨੀਸ਼ੀਏਟਿਵ ਹੈ, ਉਹਨਾਂ ਨੂੰ ਇਸ ਕੰਮ 'ਤੇ ਲਾਓ। ਤੁਹਾਡੀਆਂ ਵੀ ਚੀਜ਼ਾਂ ਵਧਣਗੀਆਂ, ਉੱਥੇ ਕਾਰੋਬਾਰ ਵੀ ਹੋਏਗਾ। ਔਰ ਉਹ ਵੀ ਜਿਹੜਾ ਇੱਕ ਸਿੰਗਲ ਅਸੀਂ ਟੈਗ ਕਰ ਲੈਂਦੇ ਹਾਂ ਕਿ ਪਿੰਡ 'ਚ ਸਿਰਫ YBG ਹੋ ਸਕਦੀ ਹੈ, ਉਹਦੇ ਤੋਂ ਵੀ ਜਾਨ ਛੁੱਟੇਗੀ। ਔਰ ਤੁਹਾਡੀ ਜਿਹੜੀ ਆ ਮਾਈਗ੍ਰੇਸ਼ਨ ਹੈ ਬਹੁਤ ਤੇਜ਼ੀ ਨਾਲ ਸ਼ਹਿਰਾਂ ਵੱਲ ਹੋ ਰਹੀ, ਉਹ ਵੀ ਥੋੜ੍ਹੀ ਘੱਟ ਜਾਏਗੀ। ਲੇਕਿਨ ਇਹ ਤਰੱਕੀ ਵਾਲੇ ਦਾ ਹੋਰ ਬੜਾ ਮਸਲਾ ਹੈ। ਤਰੱਕੀ ਦਾ ਇੱਕ ਹੋਰ ਵੀ ਪ੍ਰੋਬਲਮ ਹੈ ਕਿ ਉਹ ਕਹਿੰਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸ਼ਹਿਰਾਂ 'ਚ ਕੌਨਸਨਟਰੇਟ ਕਰਾ ਦਿਓ ਅਤੇ ਇਹ ਤਰੱਕੀ ਹੈ। ਕਿਉਂਕਿ ਤੁਹਾਡਾ ਜਿਹੜਾ ਉਹਨਾਂ ਨੂੰ ਮੈਨੇਜਮੈਂਟ ਦਾ ਨਾ, ਗਵਰਨੈਂਸ ਔਰ ਐਡਮਿਨਿਸਟ੍ਰੇਸ਼ਨ ਦਾ ਖਰਚਾ ਬਚੇਗਾ। ਲੇਕਿਨ ਸਾਡਾ ਤਾਂ ਇਹ ਨਹੀਂ ਹੁੰਦਾ। ਸਾਡੇ ਜਿਹੜੇ ਸ਼ਹਿਰ ਨੇ, ਠੀਕ ਹੈ ਨਾ, ਉਹ ਕੋਈ ਹਾਈ ਰਾਈਜ਼ ਬਿਲਡਿੰਗਸ ਔਰ ਉਸ ਤਰ੍ਹਾਂ ਦੇ ਤਾਂ ਨਹੀਂ ਬਣ ਰਹੇ। ਹੁਣ ਲਾਹੌਰ ਜਿਹੜਾ ਹੈ ਉਹ ਲਾਹੌਰ ਤੋਂ 200 ਕਿਲੋਮੀਟਰ ਬਾਅਦ ਵੀ ਲਾਹੌਰ ਹੀ ਹੈ। ਠੀਕ ਹੈ, ਉਹ ਜਿਵੇਂ ਉਹ ਫੈਲ ਰਹੇ ਨੇ, ਸਾਡੀ ਜਿਹੜੀ ਲਿਵਿੰਗ ਹੈ ਸਾਰੀ, ਉਹ ਤਾਂ ਅਸੀਂ ਬਿਲਕੁਲ ਪਿੰਡ ਵਾਲੀ ਲਿਵਿੰਗ ਨੂੰ ਰੀਕ੍ਰੀਏਟ ਕਰਦੇ ਨਾ। ਫਾਰਮ ਹਾਊਸ ਲਿਵਿੰਗ ਚਾਹੀਦੀ ਹੈ ਸਾਨੂੰ। ਹਾਂਜੀ, ਯਾਨੀ ਕਿ ਅਸੀਂ ਬੇਸਿਕਲੀ ਆਪਣੇ ਖੇਤ ਮੁਰੱਬੇ ਦੇ ਦਰਮਿਆਨ ਰਹਿਣਾ ਹੈ। ਠੀਕ ਹੈ, ਜੇ ਤੁਸੀਂ ਬਹੁਤ ਕਿਸੇ ਸ਼ਹਿਰ 'ਚ ਆ ਵੀ ਗਏ ਹੋ ਬਹੁਤ ਠੀਕ, ਅਤੇ ਫਿਰ ਵੀ ਤੁਹਾਡੀ ਜਿਹੜੀ ਅਲਟੀਮੇਟ ਡੈਸਟੀਨੇਸ਼ਨ ਉਹ ਫਾਰਮ ਹਾਊਸ ਲਿਵਿੰਗ ਹੈ, ਅਮਰੀਕਨ ਲਾਈਫ ਸਟਾਈਲ ਜਿਹੜਾ। ਅਤੇ ਤੁਹਾਡੀ ਉਹ ਸਾਰੀ ਉਹ ਹੈ। ਅਤੇ ਇਹ ਤਾਂ ਕਦੀ ਵੀ ਨਹੀਂ ਹੋ ਸਕਣਾ। ਤੁਸੀਂ ਸ਼ਹਿਰ ਨੂੰ ਜਿੰਨਾ ਵਧਾਈ ਜਾਓਗੇ ਅਤੇ ਬੇਸਿਕਲੀ ਤੁਹਾਡੀ ਡਿਸਟਿੰਕਸ਼ਨ ਹੀ ਮੁੱਕ ਜਾਏਗੀ ਨਾ, ਕਿ ਕਿਹੜਾ ਸ਼ਹਿਰ ਕਿੱਥੋਂ ਸ਼ੁਰੂ ਹੁੰਦਾ, ਕਿੱਥੇ ਮੁੱਕਦਾ। ਠੀਕ ਹੈ, ਜਿਵੇਂ ਪੁਰਾਣੇ ਪਿੰਡ ਨੇ ਨਾ ਜੇਹਲਮ ਦੇ, ਉੱਥੋਂ ਪਤਾ ਲੱਗਦਾ ਹੈ ਕਿ ਇਹ ਪਿੰਡ ਫਲਾਣਾ ਹੈ, ਅਤੇ ਦੂਸਰਾ ਪਿੰਡ ਕਹਿੰਦੇ ਨੇ ਪੁਲੀ ਦੇ ਨਾਲ ਹੀ ਉਹ ਅਗਲਾ ਪਿੰਡ ਹੈ, ਕਿਉਂਕਿ ਉਹ ਆਪਸ ਵਿੱਚ ਮਿਲ ਗਏ ਨੇ, ਆਬਾਦੀ ਇਤਨੀ ਹੋ ਗਈ ਹੈ। ਅਤੇ ਹੁਣ ਇੱਥੇ ਵੀ ਤੁਸੀਂ ਲਾਹੌਰ ਸ਼ੁਰੂ ਹੋ ਜਾਓ, ਤੁਸੀਂ ਕਿੱਥੋਂ ਮੁਰੀਦਕੇ ਤੋਂ ਲੈ ਕੇ ਅਤੇ ਪੱਤੋਕੀ ਤੱਕ ਲਾਹੌਰ ਹੀ ਲਾਹੌਰ ਹੈ ਹਰ ਪਾਸੇ। ਇਹ ਤਾਂ ਇਸ ਲਈ ਹੈ ਕਿ ਲੀਡਰਸ਼ਿਪ ਦਾ ਵਿਜ਼ਨ ਹੁੰਦਾ ਕਿ ਉਹ ਇਹਨਾਂ ਚੀਜ਼ਾਂ ਨੂੰ ਦੇਖੇ। ਅਗਰ ਤੁਸੀਂ ਅਰਬਨ ਕੌਨਸਨਟ੍ਰੇਸ਼ਨ ਕਰਨੀ ਹੈ ਤਾਂ ਫਿਰ ਉਹ ਅਰਬਨ ਤਰੀਕੇ ਨਾਲ ਹੋਵੇ ਨਾ। ਫਿਰ ਤੁਹਾਡਾ ਮੋਡ ਆਫ ਪ੍ਰੋਡਕਸ਼ਨ ਇੰਡਸਟਰੀਅਲ ਹੋਵੇ, ਤੁਸੀਂ ਸਰਵਿਸਿਜ਼ ਵਾਲੀਆਂ ਚੀਜ਼ਾਂ ਨੇ, ਯਾਨੀ ਕਿ ਵੇਚਣੀ ਤੁਸੀਂ ਜ਼ਮੀਨ ਹੈ। ਅਲਟੀਮੇਟ ਕਾਰੋਬਾਰ ਤੁਹਾਡੇ ਕੋਲ ਇਹ ਹੈ ਕਿ ਤੁਸੀਂ ਜ਼ਮੀਨਾਂ ਕਿਵੇਂ ਵੇਚਣੀਆਂ ਨੇ, ਠੀਕ ਹੈ, ਔਰ ਫਿਰ ਉੱਥੇ ਫਾਰਮ ਹਾਊਸ ਬਣਾ ਕੇ ਕਿਵੇਂ ਵੇਚਣੇ ਨੇ। ਅਤੇ ਫਿਰ ਤਾਂ ਪਿੰਡਾਂ 'ਚ ਰਵੋ ਜਾਂ ਸ਼ਹਿਰਾਂ 'ਚ ਰਵੋ, ਤੁਹਾਡੀ ਗਵਰਨੈਂਸ ਔਰ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਖਰਚਾ ਹੈ ਉਹ ਤਾਂ ਵਧਣਾ ਹੀ ਹੈ। ਦੂਸਰਾ ਹੈ ਕਿ ਅਗਰ ਅਰਬਨ ਨੂੰ ਤੁਸੀਂ ਉਹ 'ਤੇ ਇਰਤਕਾਜ਼ ਕਰਨਾ ਤਾਂ ਫਿਰ ਨਵੇਂ ਸ਼ਹਿਰ ਵਸਾਓ ਨਾ। ਹਾਂ, ਫਿਰ ਅਰਬਨ ਸੈਂਟਰਸ ਹੋਣ ਨਾ। ਹਾਂਜੀ, ਇਹ ਕੋਈ ਅਰਬਨ ਸੈਂਟਰਸ ਤੇ ਨਹੀਂ ਨੇ ਨਾ, ਇਹ ਤੇ ਤੁਸੀਂ। ਔਰ ਸ਼ਹਿਰ ਕੰਮ ਵਾਸਤੇ ਹੁੰਦੇ ਨੇ। ਸਾਡੇ ਸ਼ਹਿਰਾਂ 'ਚ ਤੇ ਕੰਮ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਨਾ। ਸਾਡੇ ਤੁਸੀਂ ਇਸਲਾਮਾਬਾਦ ਹੀ ਵੇਖ ਲਓ, ਇਹਦੇ 'ਚ ਕੰਮ ਵਾਲੀਆਂ ਜਗ੍ਹਾ ਕਿੰਨੀਆਂ ਨੇ, ਅਤੇ ਰਿਹਾਇਸ਼ ਵਾਲੀਆਂ ਸਾਰੀਆਂ। ਹਰ ਸੈਕਟਰ ਰਿਹਾਇਸ਼ੀ ਹੈ, ਉਹਦੇ ਵਿੱਚ ਇੱਕ ਛੋਟੀ ਜਿਹੀ ਮਾਰਕੀਟ ਹੈ ਜੀ, ਇੱਥੇ ਕੰਮ ਹੋ ਸਕਦਾ ਹੈ। ਲੋਕ ਕੰਮ ਕਾਰ ਲਈ ਇੱਥੇ ਆਉਂਦੇ ਨੇ, ਰਹਿਣ ਵਾਸਤੇ ਤਾਂ ਕਿਤੇ ਸਾਈਡ 'ਤੇ ਵੀ ਜਾ ਸਕਦੇ ਨੇ। ਦੂਸਰਾ ਹਾਈ ਰਾਈਜ਼ ਬਿਲਡਿੰਗਸ, ਛੋਟੇ ਫਲੈਟਸ, ਕੋਈ ਇਹ ਉਹ ਅਪਾਰਟਮੈਂਟਸ,
ਇਸ ਤਰ੍ਹਾਂ ਦੇ ਜਿਵੇਂ ਕਰਾਚੀ ਇੱਕ ਆਰਗੈਨਿਕਲੀ ਵਧਿਆ ਹੋਇਆ ਸ਼ਹਿਰ ਹੈ, ਉਹ ਉਸ ਤਰ੍ਹਾਂ ਦੇ ਮਾਮਲਾਤ ਸਾਡੇ ਵੱਲ ਨਹੀਂ ਲਿਆਂਦੇ ਜਾ ਰਹੇ, ਠੀਕ ਹੈ। ਲੇਕਿਨ ਪਿੰਡਾਂ ਨੂੰ ਤੁਸੀਂ ਸਿਰਫ ਇਸ ਪ੍ਰੀਮਾਈਜ਼ ਤੇ ਛੱਡਿਆ ਹੋਇਆ ਹੈ। ਅੱਛਾ, ਇੱਕ ਹੋਰ ਵੀ ਆਰਗੂਮੈਂਟ ਦਿੰਦੇ ਨੇ ਕਿ ਜੀ ਸ਼ਹਿਰਾਂ 'ਚੋਂ ਨਾ ਰੈਵਨਿਊ ਬੜਾ ਇਕੱਠਾ ਹੁੰਦਾ, ਸ਼ਹਿਰ ਵਾਲੇ ਟੈਕਸ ਬਹੁਤ ਦਿੰਦੇ ਨੇ। ਉਹ ਇਹ ਵੀ ਬੜੀ ਮਿੱਥ ਹੈ। ਤੁਸੀਂ ਟੈਕਸ ਕੈਲਕੂਲੇਟ ਕਰ ਲਓ, ਇਨਡਾਇਰੈਕਟ ਟੈਕਸਿਸ ਜਿਹੜੇ ਪਿੰਡ ਦਿੰਦੇ ਨੇ, ਉਹ ਮਾਮਲੇ ਤੋਂ ਲੈ ਕੇ ਤੇ ਬਿਆਨੇ ਤੋਂ ਲੈ ਕੇ ਤੇ ਉਹ ਜਿਹੜੇ ਜ਼ਮੀਨ 'ਤੇ ਮੁਖਤਲਿਫ ਤਰ੍ਹਾਂ ਦੇ ਜ਼ਮੀਨ ਦੀ ਜਦੋਂ ਟਰਾਂਸਫਰ ਵਗੈਰਾ ਹੁੰਦੀ ਹੈ ਉਹਦੇ 'ਤੇ ਜਿਹੜੇ ਟੈਕਸਿਸ ਨੇ, ਫਿਰ ਜਿਹੜੇ GST ਹੈ, ਫਿਰ ਉਹਨਾਂ ਨੇ ਜੋ ਖਾਦ 'ਤੇ ਪੇ ਕਰਨਾ ਹੈ, ਫਿਰ ਜੋ ਉਹਨਾਂ ਨੇ ਪੈਸਟੀਸਾਈਡ 'ਤੇ ਪੇ ਕਰਨਾ ਹੈ, ਫਿਰ ਉਹਨਾਂ ਨੇ ਜੋ ਡੀਜ਼ਲ 'ਤੇ ਪੈਟਰੋਲ 'ਤੇ ਪੇ ਕਰਨਾ ਹੈ, ਉਹ ਸਾਰਾ ਕੁਝ ਲੈ ਆਓ। ਔਰ ਇਨਕਮ ਟੈਕਸ ਦੀ ਅਗਰ ਉਹਦੇ 'ਚ ਕੋਈ ਥੋੜ੍ਹੀ ਬਹੁਤ ਘਾਟ ਹੋਵੇ ਵੀ ਤਾਂ ਵੀ ਉਹਨਾਂ ਕੀ ਪੇ ਕਰਦੇ ਨੇ ਜਿੰਨਾ ਸ਼ਹਿਰਾਂ ਵਾਲੇ ਪੇ ਕਰਦੇ ਨੇ। ਅਤੇ ਤੁਸੀਂ ਕਦੀ ਕੈਲਕੂਲੇਸ਼ਨ ਕਰੋ ਨਾ ਕਿ ਇੱਕ ਪਿੰਡ 'ਚੋਂ ਸਰਕਾਰ ਨੂੰ ਪੈਸੇ ਕਿੰਨੇ ਜਾਂਦੇ ਨੇ ਅਤੇ ਉਹਨਾਂ ਨੂੰ ਪੈਸੇ ਕਿੰਨੇ ਆਉਂਦੇ ਨੇ, ਅਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਯਾਰ ਇੱਥੇ ਮਹੀਨੇ 'ਚ ਕਰੋੜਾਂ ਰੁਪਇਆ ਉੱਧਰ ਜਾਂਦਾ ਹੈ, ਐਵੇਂ ਲੱਖਾਂ ਰੁਪਇਆ ਇੱਧਰ ਆਉਂਦਾ, ਉਹ ਵੀ ਮਾਸਟਰਾਂ ਉਸਤਾਨੇ ਦੀਆਂ ਤਨਖਾਹਾਂ ਹੀ ਨੇ। ਹੋਰ ਸਟੇਟ ਦਾ ਕੋਈ ਇਨਫਰਾਸਟਰਕਚਰ ਹੈ ਹੀ ਨਹੀਂ ਪਿੰਡਾਂ 'ਚ। ਅਗਰ ਸਕੂਲਾਂ 'ਚ ਸਰਕਾਰੀ ਉਸਤਾਦ ਨਾ ਹੋਣ ਤੇ ਸਟੇਟ ਦੀ ਤਾਂ ਕੋਈ ਪ੍ਰੈਜ਼ੈਂਸ ਨਹੀਂ, ਪ੍ਰੈਜ਼ੈਂਸ ਹੀ ਕੋਈ ਨਹੀਂ ਹੈ। ਉਹ ਮਤਰਿਆ ਸਾਕ ਹੈ ਬੇਸਿਕਲੀ ਪਿੰਡ ਜਿਹੜੇ ਨੇ ਨਾ, ਉਹ ਸਾਡੀ ਸਰਕਾਰ ਦਾ। ਬਿਲਕੁਲ ਇਸ ਤਰ੍ਹਾਂ ਹੀ ਹੈ। ਅਤੇ ਹੁਣ ਦੇਖੋ ਨਾ, ਮੇਰੇ ਜ਼ਿਹਨ 'ਚ ਆ ਰਿਹਾ ਸੀ, ਤੁਸੀਂ ਗੱਲ ਕਰ ਰਹੇ ਸੀ, ਦਾਨਿਸ਼ ਯੂਨੀਵਰਸਿਟੀ ਪ੍ਰਾਈਮ ਮਿਨਿਸਟਰ ਸਾਹਿਬ ਨੇ ਅਨਾਊਂਸ ਕੀਤੀ, ਉਹ ਵੀ ਇਸਲਾਮਾਬਾਦ। ਹੁਣ ਇਹ ਦਾਨਿਸ਼ ਯੂਨੀਵਰਸਿਟੀ ਅਗਰ ਕਾੜਾ ਵੀ ਬਣਾ ਦਿੱਤੀ ਜਾਂਦੀ ਅਤੇ ਨਾਲ ਉਹਦੇ 'ਚ ਤੁਹਾਡੇ ਹੋਸਟਲਾਂ ਦੀ ਸਹੂਲਤ ਹੋਵੇ, ਸਟੂਡੈਂਟ ਆ ਕੇ ਰਹਿਣ, ਬੱਚੇ ਰਹਿਣ, ਪੜ੍ਹਨ ਉੱਥੇ, ਅਤੇ ਉੱਥੇ ਵੀ ਚੱਲ ਸਕਦੀ ਹੈ, ਕੋਈ ਮਸਲਾ ਤਾਂ ਨਹੀਂ। ਲੋਕਾਂ ਨੇ ਜਾਣਾਦਾਰ, ਲੋਕਾਂ ਨੂੰ ਤਾਂ ਜ਼ਰੂਰਤ ਹੈ ਯੂਨੀਵਰਸਿਟੀ ਦੀ, ਲੇਕਿਨ ਇੱਥੇ ਹੀ ਬਣਾਉਂਦੇ ਨੇ, ਔਰ ਸਾਰਾ ਉਹ ਇਰਤਕਾਦ ਮਤਲਬ ਵੱਡੇ ਸ਼ਹਿਰਾਂ 'ਚ ਰਹਿੰਦਾ ਵੀ ਡਿਸਕ੍ਰੈਸ਼ਨ ਹੈ ਨਾ, ਬਹੁਤ ਡਿਸਕ੍ਰੈਸ਼ਨ ਹੈ। ਈਵਨ ਪਿੰਡਾਂ 'ਚ ਵੀ ਬੜੀ ਡਿਸਕ੍ਰੈਸ਼ਨ ਹੈ, ਉੱਥੇ ਵੀ ਬੜਾ ਉਹ ਅੱਜ ਕੱਲ੍ਹ ਉਹ ਦਿਖਾਉਂਦੇ ਨੇ ਨਾ ਕਿ ਇਹ ਗਾँव ਬਹੁਤ ਖੂਬਸੂਰਤ ਹੈ ਔਰ ਇਹ ਫਲਾਂ ਹੈ, ਇਹ ਫਲਾਂ ਹੈ। ਉੱਥੇ ਵੀ ਸਰਕਾਰੀ ਪੈਸਾ ਚੱਲਦਾ, ਕਿਸੇ ਵੱਡੇ MNA MPA ਜਾਂ ਵਜ਼ੀਰ ਆਜ਼ਮ ਸਾਹਿਬ 'ਤੇ ਕੋਈ ਲੱਗਦੇ ਲਗਾਉਂਦੇ ਦਾ ਪਿੰਡ ਹੈ, ਅਤੇ ਉੱਥੇ 4-4 ਕਰੋੜ ਰੁਪਇਆ ਡਿਵੈਲਪਮੈਂਟ 'ਤੇ ਲਾ ਦੇਣਗੇ, ਉਹਨੂੰ ਵਾਲ ਟੂ ਵਾਲ ਕਾਰਪੇਟ ਕਰ ਦੇਣਗੇ ਅਤੇ ਬਹੁਤ ਕੁਝ ਹੋ ਜਾਏਗਾ। ਅੱਛਾ, ਇਹ ਸਭ ਡਿਸਕ੍ਰੈਸ਼ਨ ਹੈ। ਜਾਂ ਕੋਈ ਬਿਊਰੋਕਰੇਟ ਜਿਹੜਾ ਜਾਂ ਕੋਈ ਤਗੜਾ ਬੰਦਾ, ਚੀਫ ਸੈਕਟਰੀ ਦਾ ਪਿੰਡ ਹੈ, ਬੜੇ ਮਸ਼ਹੂਰ ਹੁੰਦਾ, ਜਾਂ IG ਦਾ ਪਿੰਡ ਹੈ, ਹਾਂਜੀ, ਉਹ ਆਪਣੇ ਪੈਸੇ ਲਾ ਦਿੰਦੇ। ਗਵਰਨਰ ਸਟੇਟ ਬੈਂਕ ਸਾਹਿਬ ਬਾਅਦ 'ਚ ਲੱਗਦੇ ਨੇ, ਉਹਨਾਂ ਦੇ ਪਿੰਡ ਨੂੰ ਜਾਣ ਵਾਲੀ ਸੜਕ ਪਹਿਲੇ ਕਾਰਪੇਟ ਹੋ ਜਾਂਦੀ ਹੈ, ਅਤੇ ਉਹ ਇਹ ਸਭ ਡਿਸਕ੍ਰੈਸ਼ਨ। ਸੋ ਇਹਦਾ ਮਤਲਬ ਹੈ ਕਿ ਕੋਈ ਮੈਰਿਟ ਨਹੀਂ ਹੈ। ਮੈਰਿਟ 'ਤੇ ਆਬਾਦੀ ਹੋਣੀ ਚਾਹੀਦੀ ਹੈ ਨਾ, ਮੈਰਿਟ ਨੀਡ ਹੋਣੀ ਚਾਹੀਦੀ ਹੈ, ਕਿੱਡੀ ਸੈਟਲਮੈਂਟ ਹੋਵੇ ਅਤੇ ਉੱਥੇ ਕਿਹੜੀਆਂ ਸਰਵਿਸਿਜ਼ ਹੋਣੀਆਂ, ਸਹੂਲਤਾਂ ਹੋਣੀਆਂ ਜ਼ਰੂਰੀ ਨੇ। 5000 ਦੀ ਆਬਾਦੀ ਹੈ ਅਤੇ ਉਹਦੇ 'ਚ ਕਿਹੜੀ ਸਹੂਲਤ ਹੋਣੀ ਜ਼ਰੂਰੀ ਹੈ। 2000 ਦੀ ਆਬਾਦੀ ਹੈ ਅਤੇ ਉਹਦੇ 'ਚ ਕਿਹੜੀਆਂ ਬੇਰ ਮਿਨੀਮਮ ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਉਹ ਉੱਥੋਂ ਤੈਅ ਹੁੰਦਾ ਨਾ ਕਿ ਤੁਸੀਂ ਕੋਈ ਮੈਰਿਟ ਬੇਸਡ ਕੋਈ ਚੀਜ਼ਾਂ ਕਰ ਰਹੇ ਹੋ, ਫਿਰ ਉਹਦੀ ਕੋਈ ਸੈਂਸ ਵੀ ਬਣਦੀ ਹੈ। ਹੁਣ ਤੁਸੀਂ 200 ਦੀ ਆਬਾਦੀ ਵਾਲੇ ਪਿੰਡ 'ਚ ਤੁਸੀਂ ਹਾਇਰ ਸੈਕੰਡਰੀ ਸਕੂਲ ਦੇ ਦਿੰਦੇ ਹੋ, ਅਤੇ 10,000 ਦੀ ਆਬਾਦੀ ਵਾਲੇ ਪਿੰਡ 'ਚ ਤੁਸੀਂ ਪ੍ਰਾਇਮਰੀ ਸਕੂਲ ਦਿੰਦੇ ਹੋ, ਠੀਕ ਹੈ। ਉਹਦੇ ਪਿੱਛੇ ਲੌਜਿਕ ਕੀ ਹੈ? ਲੌਜਿਕ ਕੋਈ ਵੀ ਨਹੀਂ, ਐਵੇਂ ਹੀ ਕਿਸੇ ਬਾਬੂ ਦੀ, ਕਿਸੇ MNA MPA ਦੀ ਜ਼ਾਤੀ ਖਾਹਿਸ਼ ਹੈ, ਠੀਕ ਹੈ। ਅਤੇ ਉਹ ਅਗਰ ਖਾਹਿਸ਼ਾਂ 'ਤੇ ਗਵਰਨੈਂਸ ਚੱਲਣੀ ਹੈ ਔਰ ਇਸ ਤਰ੍ਹਾਂ ਦੀ, ਉਹ ਵੀ ਸਿਰਫ ਡਿਵੈਲਪਮੈਂਟ ਵੀ ਕਿਉਂ ਹੁੰਦੀ ਹੈ ਤੁਹਾਨੂੰ ਮੈਨੂੰ ਪਤਾ ਹੈ, ਉਹਦੇ ਵਿੱਚੋਂ ਵੀ ਉਹਨਾਂ ਦਾ ਮਫਾਦ ਨਿਕਲ ਜੇ ਅਤੇ ਡਿਵੈਲਪਮੈਂਟ ਵੀ ਸਿਰਫ ਸ਼ਹਿਰਾਂ ਤੱਕ ਹੀ ਆ ਜਾਵੇ, ਅਤੇ ਉਹਦੇ ਵਿੱਚ ਵੀ ਬਹੁਤ ਸਾਰੇ ਉਹ ਕੀ ਕਹਿੰਦੇ ਨੇ ਰਾਜ਼ ਵਾਲੀਆਂ ਗੱਲਾਂ ਨੇ ਜਿਹਦੀ ਵਜ੍ਹਾ ਤੋਂ ਡਿਵੈਲਪਮੈਂਟ ਕਰਵਾ ਦਿੰਦੇ ਨੇ, ਲੇਕਿਨ ਉਸ ਤੋਂ ਬਾਅਦ ਜਿਹੜਾ ਇੰਤਜ਼ਾਮ ਦੀ ਜ਼ਿੰਮੇਦਾਰੀ ਹੈ ਉਹਦੇ ਤੋਂ ਇਹ ਬਿਲਕੁਲ ਮੁਕਤੀ ਨੇ। ਸੋ ਇੰਤਜ਼ਾਮ ਅਗਰ ਸਰਕਾਰ ਦੇ ਕੋਲੇ ਆ ਜਾਵੇ, ਓਨਾ ਕੁ ਆ ਜਾਵੇ ਜਿੰਨਾ ਕਿ ਕਿਸੇ ਵੀ ਸ਼ਹਿਰ ਦੀ ਜ਼ਿੰਮੇਦਾਰੀ ਲੈਂਦੇ ਨੇ। ਯਾਰ ਤੁਸੀਂ ਇੱਕ ਬੜਾ ਅੱਛਾ ਆਈਡੀਆ ਦਿੱਤਾ ਕਿ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਆ, ਇਹਨਾਂ ਦੇ ਜਿਹੜੇ ਸਬ ਆਫਿਸਿਸ ਨੇ ਉਹ ਪਿੰਡਾਂ ਦੇ ਕੋਲ ਕਿਉਂ ਨਹੀਂ ਹੋ ਸਕਦੇ, ਜਾਂ ਕਿ ਇਸ ਤਰ੍ਹਾਂ ਦੀ ਛੋਟੀਆਂ ਤਾਂ ਕਿ ਉਹ ਜਿਹੜੀਆਂ ਸਰਵਿਸਿਜ਼ ਨੇ ਉੱਥੇ ਪਹੁੰਚ ਸਕਣ। ਉਹ ਇੱਕ ਕਲਸਟਰ ਨੂੰ ਤੁਸੀਂ ਇੱਕ ਮਿਊਨਿਸਪਲ ਕਾਰਪੋਰੇਸ਼ਨ ਬਣਾ ਦਿਓ, ਮਿਊਨਿਸਪਲ ਕਮੇਟੀ ਬਣਾ ਦਿਓ, ਕੁਝ ਵੀ ਬਣਾ ਦਿਓ, ਲੇਕਿਨ ਤੁਸੀਂ ਲੋਕਲ ਗਵਰਨਮੈਂਟ ਲਾਅ ਤੁਸੀਂ ਪੜ੍ਹੋ ਨਾ ਪੂਰਾ, ਅਤੇ ਉਹਦੇ 'ਚ 5 ਕਿਸਮ ਦੀਆਂ ਅਰਬਨ ਕੌਂਸਲਾਂ ਹੁੰਦੀਆਂ ਨੇ। ਮਰੀ ਵਾਸਤੇ ਅਲੱਗ ਇੰਤਜ਼ਾਮ ਹੋਏਗਾ, ਮੈਟਰੋਪੋਲੀਟਨ ਕਾਰਪੋਰੇਸ਼ਨ ਵੱਖਰੀ ਹੋਏਗੀ, ਮਿਊਨਿਸਪਲ ਕਾਰਪੋਰੇਸ਼ਨ ਵੱਖਰੀ ਹੋਏਗੀ, ਮਿਊਨਿਸਪਲ ਕਮੇਟੀ ਵੱਖਰੀ ਹੋਏਗੀ, ਅਰਬਨ 'ਚ ਸਟਰਕਚਰਸ ਹੋਣਗੇ। ਇਹ ਸਿਰਫ ਲੋਕਲ ਗਵਰਨਮੈਂਟ ਦੇ ਨੇ। ਜਿਹੜੇ ਡਿਵੈਲਪਮੈਂਟ ਅਥਾਰਟੀਜ਼ ਔਰ ਹਾਰਟੀਕਲਚਰ ਅਥਾਰਟੀਜ਼ ਔਰ ਫਲਾਂ ਔਰ ਬਲਦੀਆ ਔਰ ਇਹ ਔਰ ਉਹ ਸਭ ਵੱਖਰਾ ਹੈ। ਲੇਕਿਨ ਪਿੰਡਾਂ ਵਾਸਤੇ ਸਿਰਫ ਯੂਨੀਅਨ ਕੌਂਸਲ ਆਏਗੀ ਔਰ ਇੱਕ ਜ਼ਿਲ੍ਹਾ ਕੌਂਸਲ ਆਏਗੀ, ਔਰ ਜ਼ਿਲ੍ਹਾ ਕੌਂਸਲ ਦਾ ਕੰਮ ਹੀ ਡਿਵੈਲਪਮੈਂਟ ਕਰਨਾ ਹੈ, ਐਡਮਿਨਿਸਟ੍ਰੇਸ਼ਨ ਨਹੀਂ ਹੈ, ਮੈਨੇਜਮੈਂਟ ਨਹੀਂ ਹੈ, ਡੇ ਟੂ ਡੇ ਗਵਰਨੈਂਸ ਦੀ ਕੇਅਰ ਨਹੀਂ ਹੈ। ਡੇ ਟੂ ਡੇ ਗਵਰਨੈਂਸ ਦੀ ਕੇਅਰ 'ਤੇ ਬਿਲਕੁਲ ਹਰ ਤਰ੍ਹਾਂ ਦੀ ਜ਼ਿੰਮੇਦਾਰੀ ਤੋਂ ਸਰਕਾਰ ਮੁਬਰਰਾ ਹੈ।
ਕਿ ਉੱਥੇ ਜਿਨ੍ਹਾਂ ਰਹਿਣਾ ਹੈ ਨਾ, ਉਹ ਉਹਨਾਂ ਦੀ ਜ਼ਿੰਮੇਵਾਰੀ ਹੈ। ਉਹ ਪੁਰਾਣਾ ਇੱਕ ਖਿਆਲ ਸੀ ਕਿ ਬਹੁਤ ਹੀ ਸਬਸਿਸਟੈਂਸ ਲਿਵਿੰਗ ਹੈ, ਥੋੜ੍ਹੇ ਜਿਹੇ ਲੋਕ ਹੁੰਦੇ ਨੇ ਅਤੇ ਆਪੇ ਹੀ ਮੈਨੇਜ ਕਰ ਲੈਣਗੇ, ਸਰਕਾਰ ਨੂੰ ਇਹਦੇ ਵਿੱਚ ਕਸ਼ਟ ਕਰਨ ਦੀ ਲੋੜ ਨਹੀਂ। ਉਹ ਮੈਨੇਜ ਕੀ ਕਰ, 12-15 ਹਜ਼ਾਰ ਦੀ ਹੁਣ ਆਬਾਦੀ ਹੋ ਗਈ ਹੈ, ਉਹਦੇ ਵਿੱਚ ਕੋਈ ਤੁਸੀਂ ਰਕਸ਼ਿਆਂ ਦੀ ਤਾਦਾਦ ਹੀ ਗਿਣ ਲਓ ਅਤੇ ਸੜਕਾਂ ਔਰ ਔਰ ਉੱਥੋਂ ਜਿਹੜਾ ਕੂੜਾ ਪੈਦਾ ਹੁੰਦਾ ਹੈ, ਜਿਹੜਾ ਪਾਣੀ ਡਿਸਪੋਜ਼ ਆਫ ਹੁੰਦਾ ਹੈ, ਤੁਸੀਂ ਉਹਦੀ ਮਿਕਦਾਰ ਔਰ ਸਭ ਕੁਝ ਮਾਪੋ, ਕੋਈ ਇਸ ਤਰ੍ਹਾਂ ਦੇ ਸਟੈਂਡਰਡਸ ਬਣਾਓ ਅਤੇ ਤੁਹਾਨੂੰ ਸਮਝ ਆਏਗੀ ਨਾ ਕਿ ਕਿਹਨੂੰ ਗਵਰਨ ਕਰਨ ਦੀ ਲੋੜ ਹੈ, ਕਿਹਨੂੰ ਮੈਨੇਜ ਕਰਨ ਦੀ ਲੋੜ ਹੈ। ਉਸ ਲੌਜਿਕ ਦੇ ਹਿਸਾਬ ਨਾਲ ਕਿ ਆਬਾਦੀ ਥੋੜ੍ਹੀ ਹੁੰਦੀ ਹੈ ਅਤੇ ਫਿਰ ਜਿਹੜੀਆਂ ਬਹੁਤ ਪੌਸ਼ ਲੋਕੈਲਿਟੀਜ਼ ਨੇ, ਜਿਵੇਂ ਇਸਲਾਮਾਬਾਦ, ਲਾਹੌਰ ਵਿੱਚ ਨੇ, ਉਹਨਾਂ ਦੀ ਵੀ ਆਬਾਦੀ ਬੜੀ ਥੋੜ੍ਹੀ ਹੁੰਦੀ, ਫਿਰ ਉਹਨਾਂ ਨੂੰ ਵੀ ਛੱਡ ਦਿਓ, ਉਹਨਾਂ ਨੂੰ ਆਪ ਕਰਨ ਦਿਓ। ਲੇਕਿਨ ਉੱਥੇ ਤਾਂ ਡਬਲ ਬੈਕਅਪ ਸਿਸਟਮ ਹੁੰਦਾ ਹੈ। ਇੱਕ ਟਰਾਂਸਫਾਰਮਰ ਸੜ ਗਿਆ ਅਤੇ ਦੂਸਰਾ ਟਰਾਲੀ ਪਹੁੰਚ ਦੇਗੀ, ਟਰਾਲੀ ਦੇ ਨਾਲ ਅਗਲੇ ਦਿਨ ਸਾਹਬ ਵੀ ਪਹੁੰਚਣਗੇ, ਟਰਾਂਸਫਾਰਮਰ ਵੀ ਪਹੁੰਚੇਗਾ, ਦੁਬਾਰਾ ਸਭ ਕੁਛ ਲੱਗੇਗਾ। ਉੱਥੇ ਜਿੰਨਾ ਚਿਰ ਉਹ 3 ਦਿਨ ਤੇ ਆਵਾਜ਼ ਇਕੱਠੀ ਕਰਦੇ ਰਹਿੰਦੇ ਨੇ ਕਿ ਯਾਰ ਪੈਸੇ ਦੇ ਦਿਓ, ਉਹ ਕਰਵਾਉਣੀ ਹੈ, ਔਰ ਉਸ ਤੋਂ ਬਾਅਦ ਉਹ ਲਾ ਕੇ ਜਾਣਗੇ। 3 ਦਿਨ ਮਾਲ ਵੀ ਭੁੱਖਾ ਰਹਿੰਦਾ ਹੈ, ਇਨਸਾਨ ਵੀ ਧਿਆਏ ਰਹਿੰਦੇ ਨੇ, ਅਤੇ ਉਹ ਬਹੁਤ ਮੈਸਡ ਅਪ ਮਾਮਲਾਤ ਨੇ। ਉਸੇ ਵਜ੍ਹਾ ਤੋਂ ਹੀ ਸਾਡੇ ਪਿੰਡਾਂ 'ਚ ਰਹਿਣ ਦਾ ਜਿਹੜਾ ਰਿਵਾਜ ਹੈ ਉਹ ਇਨਕਰੀਜ਼ਿੰਗਲੀ ਘੱਟ ਰਿਹਾ ਹੈ। ਉਹ ਕਹਿੰਦੇ ਨੇ ਜਿਹਦਾ ਵੀ ਸਾਹ ਨਿਕਲਦਾ ਨਾ, ਉਹ ਕਹਿੰਦਾ ਇੱਥੋਂ ਨਿਕਲੋ। ਲਓ ਜੀ, ਚੌਧਰੀ ਸਾਹਿਬ ਨੇ ਅੱਜ ਬੜੀ ਵਧੀਆ ਗੱਲਾਂ ਕੀਤੀਆਂ ਕਿ ਪਿੰਡਾਂ 'ਚ ਲੋਕਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਔਰ ਉਹਨੂੰ ਕਿਸ ਤਰ੍ਹਾਂ ਬਿਹਤਰ ਕੀਤਾ ਜਾ ਸਕਦਾ। ਔਰ ਹੁਕਮਰਾਨਾਂ ਲਈ ਵੀ ਉਹਨਾਂ ਨੇ ਬੜੀਆਂ ਚੀਜ਼ਾਂ ਛੱਡੀਆਂ ਕਿ ਆਪਣੇ ਹੁਕਮਰਾਨ ਆਪਣੇ ਕੰਨ ਖੁਰਕਣ, ਇਹਨਾਂ ਚੀਜ਼ਾਂ ਨੂੰ ਬਿਹਤਰ ਕਰਨ। ਅਤੇ ਹੁਣ ਚੌਧਰੀ ਸਾਹਿਬ ਪੈਟਰੋਲ ਵੀ ਸਸਤਾ ਹੋ ਗਿਆ ਅਤੇ ਅੱਜ ਐਤਵਾਰ ਵੀ ਹੁਣ ਤਾਂ ਗੱਡੀ ਕੱਢ ਕੇ ਬਾਹਰ ਨਾਸ਼ਤਾ ਵੀ ਕਰਨ ਜਾ ਸਕਦੇ ਹਾਂ। ਜੇ ਕੋਈ ਸੋਚਦੇ ਹਾਂ ਤੇ ਬਰੰਚ ਦੇ ਬਾਰੇ 'ਚ, ਬਰੰਚ ਕਰੀ ਹੁਣ, ਤਾਂ ਬਰੰਚ ਦਾ ਟਾਈਮ ਹੋ ਗਿਆ, ਨਾਸ਼ਤੇ ਦਾ ਤਾਂ ਨਹੀਂ ਰਿਹਾ। ਲਓ ਜੀ, ਅੱਜ ਲਈ ਇੰਨਾ ਹੀ, ਰੱਬ ਰੱਖ।